ਅਗਲੀ ਖਬਰ ਵੱਲ ਚਲੀਏ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਸਟੂਡੈਂਟ ਲੋਨ ਫॉरगिवनेस ਪਲਾਨ ਜੋ ਅਨਾਉਂਸ ਕੀਤਾ ਸੀ, ਉਹਦੇ ਸੰਬੰਧ ਦੇ ਵਿੱਚ ਜਿਹੜਾ ਕੇਸ ਸੀ ਉਹ ਸੁਪਰੀਮ ਕੋਰਟ ਦੇ ਕੋਲ ਚਲਾ ਗਿਆ ਸੀ। ਸੋ ਹੁਣ ਸੁਪਰੀਮ ਕੋਰਟ ਇਸ ਮੰਗਲਵਾਰ ਨੂੰ ਇਸ ਕੇਸ ਨੂੰ ਸੁਣਨ ਜਾ ਰਹੀ ਹੈਗੀ ਆ, ਕਿਉਂਕਿ ਕਈਆਂ ਨੇ ਵਿਰੋਧ ਕੀਤਾ ਸੀ ਵੀ ਜੋ $20,000 ਤੱਕ ਦਾ ਜੋ ਕਰਜ਼ਾ ਆ, ਡੈਪਟ ਹੈਗੀ ਆ, ਉਸ ਨੂੰ ਕੈਂਸਲ ਕੀਤਾ ਜਾਵੇ। ਇਹ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਸੀ ਤੇ ਉਹ ਕੇਸ ਸੁਪਰੀਮ ਕੋਰਟ ਚਲ ਗਿਆ ਤੇ ਪੈਂਡੇਮਿਕ ਰਿਲੇਟਡ ਪੌਜ਼ ਇਹਦੇ ਤੇ ਕੀਤਾ ਗਿਆ ਸੀ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਸੀ ਪੇਮੈਂਟਸ ਜਦੋਂ ਖਤਮ ਹੋ ਜਾਊਗੀ ਲਿਟੀਗੇਸ਼ਨ ਉਹ ਤੋਂ 60 ਦਿਨਾਂ ਤੋਂ ਬਾਅਦ ਚੱਲਣਗੀਆਂ। ਪਰ ਦੇਖੋ ਜਸਟਿਸ ਡਿਪਾਰਟਮੈਂਟ ਆਗੂ ਇਹ ਕਰ ਰਿਹਾ ਦੋ ਕੇਸਸ ਦੇ ਵਿੱਚ, ਕਹਿੰਦੇ ਵੀ ਕਾਸਟ $400 ਬਿਲੀਅਨ ਦੀ ਹੈਗੀ ਆ ਤੇ ਜੋ 6 ਰਿਪਬਲਿਕਨ ਲੈਡ ਸਟੇਟਸ ਹੈਗੀਆਂ ਆ ਉਹਨਾਂ ਨੇ ਇਹ ਕਿਹਾ ਸੀ ਵੀ ਇਹ ਜਿਹੜਾ ਕੇਸ ਆ ਇਹ ਗਲਤ ਆ ਵੀ ਇਹ ਜਿਹੜੀ ਲੋਨ ਫॉरगिवनेस ਆ ਇਹ ਨਹੀਂ ਹੋਣੀ ਚਾਹੀਦੀ ਹੈਗੀ। ਸੋ ਉਹ ਕੇਸ ਸੁਪਰੀਮ ਕੋਰਟ ਦੇ ਵਿੱਚ ਲੈ ਗਿਆ ਸੀ। 43 ਮਿਲੀਅਨ ਦੇ ਕਰੀਬ ਬੋਰੋਵਰਸ ਹੈਗੇ ਜਿਨ੍ਹਾਂ ਦੇ ਕੋਲ ਫੈਡਰਲ ਸਟੂਡੈਂਟ ਲੋਨਸ ਹੈਗੇ ਆ। ਸੋ ਹੁਣ ਦੇਖਦੇ ਆ ਸੁਪਰੀਮ ਕੋਰਟ ਇਹਦੇ ਸੰਬੰਧ ਦੇ ਵਿੱਚ ਮੰਗਲਵਾਰ ਨੂੰ ਜੋ ਆ ਡਿਸੀਜਨ ਕੀ ਦਿੰਦੀ ਆ। ਇਹਦੇ ਵਿੱਚ ਕੰਡੀਸ਼ਨ ਜ਼ਰੂਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਲਾਈਆਂ ਸੀ ਵੀ ਜਿਹੜੇ ਲੋਕਾਂ ਦੀ ਇਨਕਮ 1,25,000 ਤੋਂ ਥੱਲੇ ਹੈਗੀ ਆ ਜਾਂ ਸਨ 2020 ਚ ਜਾਂ 2021 ਚ ਤੇ ਜਾਂ ਜੇ ਉਹ ਮੈਰਿਡ ਹੈਗੇ ਆ ਉਹਨਾਂ ਦੀ ਇਨਕਮ 2,25,000 ਤੋਂ ਥੱਲੇ ਆ, ਉਹਨਾਂ ਦਾ $10,000 ਤੱਕ ਦਾ ਜਿਹੜਾ ਲੋਨ ਆ ਉਹ ਮਾਫ ਹੋ ਜਾਊਗਾ। ਜਿਹੜੇ ਕੁਆਲੀਫਾਈਂਗ ਬੋਰੋਵਰ ਸੀਗੇ ਜਿਨ੍ਹਾਂ ਨੂੰ ਪੈਲ ਗ੍ਰਾਂਟਸ ਵਗੈਰਾ ਮਿਲੀ ਸੀਗੀ ਕਾਲਜਸ ਦੇ ਵਿੱਚ, ਉਹ $20,000 ਤੱਕ ਮਾਫ ਕਰਨ ਦੇ ਲਈ ਐਲੀਜੀਬਲ ਸੀਗੇ। ਜੀ ਬਿਲਕੁਲ। ਸੋ ਬਹੁਤ ਸਾਰੇ ਜਿਹੜੇ ਵਿਦਿਆਰਥੀ ਸੀ ਉਹਨਾਂ ਨੂੰ ਇਹ ਜਿਹੜੀ ਪਹਿਲਾਂ ਜਦੋਂ ਆਈ ਸੀ ਖਬਰ, ਜਦੋਂ ਐਡਮਿਨਿਸਟ੍ਰੇਸ਼ਨ ਨੇ ਕਿਹਾ ਸੀਗਾ ਵੀ ਆਪਾਂ ਮਾਫ ਕਰਨਾ, ਥੋੜੀ ਜਿਹੀ ਖੁਸ਼ੀ ਦੀ ਲਹਿਰ ਦੌੜੀ ਸੀਗੀ। ਪਰ ਇਸ ਦੇ ਉੱਤੇ ਜਿਹੜੀਆਂ ਹੁਣ ਰੋਕਾਂ ਹਾਲ ਦੀ ਘੜੀ ਲੱਗ ਚੁੱਕੀਆਂ। ਉਹ ਮਿਲੀਅਨਸ ਜਿਹੜੀ ਐਪਲੀਕੇਸ਼ਨ 26 ਮਿਲੀਅਨ ਐਪਲੀਕੇਸ਼ਨ ਆਲਰੇਡੀ ਇਹਨਾਂ ਨੂੰ ਰਿਸੀਵ ਹੋ ਚੁੱਕੀਆਂ ਸੀਗੀਆਂ ਲੋਵਰ ਕੋਰਟ ਦੇ ਵਿੱਚ, ਟੈਕਸਸ ਦੇ ਵਿੱਚ, ਜਦ ਇਹ ਲੈ ਕੇ ਗਏ ਸੀਗੇ ਕੇਸ ਨੂੰ। ਤੇ ਫਿਰ ਨੇਸ਼ਨ ਵਾਈਡ ਬਲਾਕ ਜਿਹੜਾ ਨਵੰਬਰ ਦੇ ਵਿੱਚ ਇਸ 'ਚ ਲੱਗ ਚੁੱਕਾ ਸੀ। ਇਹਦੇ ਵਿੱਚੋਂ 16 ਮਿਲੀਅਨ ਲੋਕਾਂ ਦੀਆਂ ਐਪਲੀਕੇਸ਼ਨ ਅਪਰੂਵ ਵੀ ਕਰ ਦਿੱਤੀਆਂ ਗਈਆਂ ਆ, ਪਰ ਫॉरगिवनेस ਹੋ ਸਕੂਗੀ ਕਿ ਨਹੀਂ ਇਹ ਸੁਪਰੀਮ ਕੋਰਟ ਨੇ ਇਵੈਂਚੁਅਲੀ ਜਿਹੜਾ ਆ ਉਹ ਡਿਸਾਈਡ ਕਰਨਾ ਹੈਗਾ ਆ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਦੇਖਣ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਰਹਿਣ ਵਾਲੀਆਂ ਆ। ਜਿੱਦਾਂ 16 ਮਿਲੀਅਨ ਲੋਕਾਂ ਦੀ ਕਹਿ ਲਓ ਵੀ ਫਰਕ ਪੈ ਜਾਊਗਾ, ਚਾਹੇ ਕਿਸੇ ਦਾ 10,000 ਆ ਤੇ ਚਾਹੇ ਕਿਸੇ ਦਾ 20,000 ਆ। ਉਹਨਾਂ ਨੂੰ ਓਬਵੀਅਸਲੀ ਘੱਟ ਜੇ ਡੈਟ ਦੇਣਾ ਪਊਗਾ, ਘੱਟ ਕਰਜ਼ਾ ਦੇਣਾ ਪਊਗਾ, ਉਹਨਾਂ ਨੂੰ ਥੋੜ੍ਹਾ ਜਿਹਾ ਰਾਹਤ ਜਿਹੜੀ ਉਹ ਮਿਲਦੀ ਆ। ਸੋ $400 ਬਿਲੀਅਨ ਦੀ ਕੁੱਲ ਲਾਗਤ ਇਹ ਜਿਹੜੇ ਲੋਨ ਮਾਫੀ ਦੇ ਉੱਤੇ ਆ ਸਕਦੀ ਆ। ਬਾਈਡਨ ਐਡਮਿਨਿਸਟ੍ਰੇਸ਼ਨ ਇਹ ਬਾਰ-ਬਾਰ ਜਿਹੜਾ ਉਹ ਕਹਿ ਰਿਹਾ ਆ ਵੀ ਇਹ ਕਾਨੂੰਨ ਦੇ ਵਿੱਚ ਰਹਿੰਦੇ ਹੋਏ ਉਹਨਾਂ ਨੇ ਕੀਤਾ ਆ। ਵੀ ਜਿਹੜੇ ਹੀਰੋਜ਼ ਐਕਟ ਆਫ 2003 ਇਹ ਕਹਿੰਦੇ ਵੀ ਗ੍ਰਾਂਟ ਕਰਦਾ ਆ US ਸੈਕਟਰੀ ਆਫ ਐਜੂਕੇਸ਼ਨ ਨੂੰ, ਇਹ ਅਥਾਰਟੀ ਦਿੰਦਾ ਆ ਵੀ ਉਹ ਸਟੂਡੈਂਟਸ ਦੇ ਜਿਹੜੇ ਲੋਨਸ ਆ ਉਹ ਨੈਸ਼ਨਲ ਐਮਰਜੈਂਸੀਜ਼ ਦੇ ਦੌਰਾਨ ਉਸ ਵਿੱਚ ਚੇਂਜਿਸ ਜਿਹੜੇ ਉਹ ਕਰ ਸਕਣ। ਸੋ ਕਹਿੰਦੇ ਵੀ ਮੁਲਕ ਐਮਰਜੈਂਸੀ ਡੈਕਲੇਰੇਸ਼ਨ ਦੇ ਵਿੱਚ ਮਾਰਚ 2020 ਤੋਂ ਚੱਲ ਰਿਹਾ ਹੈਗਾ ਆ ਤੇ ਇਸੇ ਲਈ ਆਪਾਂ ਉਸੇ ਜਿਹੜੇ ਹੀਰੋਜ਼ ਐਕਟ 2003 ਦੇ ਉਸ ਦੇ ਤਹਿਤ ਹੀ ਇਹ ਜਿਹੜੇ ਲੋਨ ਆ ਮਾਫੀ ਵੱਲ ਨੂੰ ਜਿਹੜੇ ਉਹ ਕਰ ਰਹੇ ਹੈਗੇ ਆ। ਲੀਗਲ ਐਕਸਪਰਟ ਇਹੀ ਮੰਨਦੇ ਨੇ ਵੀ ਇਹ ਰਾਹ ਇਹਨਾਂ ਦੇ ਲਈ, ਐਡਮਿਨਿਸਟ੍ਰੇਸ਼ਨ ਦੇ ਲਈ ਬਹੁਤ ਜ਼ਿਆਦਾ ਜਿਹੜਾ ਉਹ ਔਖਾ ਆ। ਕਹਿੰਦੇ ਵੀ ਜਿਹੜੇ ਕੋਰਟ ਦੇ ਵਿੱਚ ਕੰਜ਼ਰਵੇਟਿਵ ਜਸਟਿਸਿਸ ਨੇ ਉਹ ਕਾਫੀ ਅਗਰੈਸਿਵ ਹੈਗੇ ਨੇ। ਕਈ ਜਿਹੜੇ ਫੈਸਲੇ ਜਿਹੜੇ ਕਾਂਗਰਸ ਦੇ ਤੇ ਪ੍ਰੈਜ਼ੀਡੈਂਟ ਦੇ ਉਹਨਾਂ ਨੂੰ ਸਟ੍ਰਾਈਕ ਡਾਊਨ ਕਰਨ ਦੇ ਵਿੱਚ। ਸੋ ਇਹ ਹੁਣ ਕਾਫੀ ਕਹਿ ਲਓ ਵੀ ਖੰਡੇ ਦੀ ਧਾਰ ਤੇ ਤੁਰਨ ਵਾਲੀ ਜਿਹੜੀ ਇਹਨਾਂ ਦੀ ਗੱਲ ਆ। ਕੰਮ ਔਖਾ ਹੀ ਆ। ਹੋ ਸਕਦਾ ਆ ਵੀ ਇਹ ਲੋਕਾਂ ਨੂੰ ਰਾਹਤ ਮਿਲਦੀ ਜਿਹੜੀ ਉਹ ਰਹਿ ਜਾਵੇ। ਜੀ